ਸਾਰੇ ਹੀ ਮਾਨਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਲੈ ਕੇ ਹਾਜ਼ਰ ਹਾਂ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ ਹਰਜੋਤ ਸਿੰਘ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨ, ਐਫਐਮ ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, ਯੂਟਿਊਬ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਦਸੰਬਰ ਦੀ 21 ਤਰੀਕ ਆ ਤੇ ਦਿਨ ਬੁੱਧਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500। ਇਸ ਮੌਕੇ ਮੈਡੀਕੇਅਰ ਦੇ ਲਈ ਜੇ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਜਾਂ ਚੱਲ ਰਹੇ ਮੈਡੀਕੇਅਰ ਦੇ ਵਿੱਚ ਕੋਈ ਪਲਾਨਸ ਦੀ ਤਬਦੀਲੀ ਤੁਸੀਂ ਕਰਨਾ ਚਾਹੁੰਦੇ ਹੋ ਜਾਂ ਪਤਾ ਨਹੀਂ ਲੱਗ ਰਿਹਾ ਵੀ ਕਿਹੜਾ ਪਲਾਨ ਤੁਸੀਂ ਲੈਣਾ ਆ, 65 ਸਾਲ ਦੇ ਹੋਣ ਵਾਲੇ ਹੋ ਜਾਂ ਹੋ ਚੁੱਕੇ ਹੋ, ਤਾਂ ਅੱਜ ਹੀ ਕਾਲ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ ਮੈਡੀਕੇਅਰ ਦੀਆਂ ਸੇਵਾਵਾਂ ਪੂਰੇ ਅਮਰੀਕਾ ਭਰ ਦੇ ਵਿੱਚ ਦਿੰਦੇ ਹਨ। ਕਾਲ 408 272 2500 4082722500। ਇਸ ਦੇ ਨਾਲ ਟਿਰਕੇਨਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਨਾ 415 909 0503 4159090503। ਜੇਕਰ ਤੁਸੀਂ ਵੀ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408 722 7698 ਦੇ ਉੱਤੇ। ਤੇ ਹਰਜੋਤ ਸਿੰਘ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਜੀ, ਅੱਜ ਦੀਆਂ ਖਬਰਾਂ ਚਲੀਏ ਤੇ ਯੂਕਰੇਨ ਦੇ ਪ੍ਰੈਜ਼ੀਡੈਂਟ ਜ਼ੈਲੈਂਸਕੀ ਆ, ਉਹ ਆਲਰੇਡੀ ਯੂਐਸਏ ਦੇ ਵਿੱਚ ਪਹੁੰਚ ਗਏ ਹੈਗੇ ਆ ਤੇ ਉਹਨਾਂ ਨੇ ਅੱਜ ਵਾਸ਼ਿੰਗਟਨ ਡੀਸੀ ਦੇ ਵਿੱਚ ਯੂਐਸ ਦੀ ਕਾਂਗਰਸ ਨੂੰ ਐਡਰੈਸ ਕੀਤਾ ਤੇ ਜਿੱਥੇ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਦੇ ਨਾਲ ਵਾਅਦਾ ਕੀਤਾ ਆ ਵੀ ਜਿੱਥੇ ਤੱਕ ਵੀ ਜ਼ਰੂਰਤ ਹੋਊਗੀ, ਜਿੰਨਾ ਮਰਜ਼ੀ ਕੁਛ ਸਮਾਂ ਲੱਗ ਜਾਏ ਤੇ ਅਸੀਂ ਤੁਹਾਡੇ ਨਾਲ ਖੜੇ ਹੈਗੇ ਆ। ਸੋ ਯੂਕਰੇਨ ਦਾ ਪ੍ਰੈਜ਼ੀਡੈਂਟ ਬਿਲਕੁਲ ਸਿੰਪਲ ਵਰਦੀ ਦੇ ਵਿੱਚ ਆਇਆ ਸੀ, ਜਿਸ ਤਰ੍ਹਾਂ ਮਿਲਟਰੀ ਵਾਲਿਆਂ ਦੀ ਹੁੰਦੀ ਆ ਵੀ ਲੜਾਈ ਚੱਲ ਰਹੀ ਆ, ਕੋਈ ਟਾਈ ਸ਼ਾਈ ਨਹੀਂ ਲਾਈ ਸੀ ਹੁਣ। ਤੇ ਪਰ ਉਸਨੇ ਕਿਹਾ ਵੀ ਬਹੁਤ ਬਹੁਤ ਧੰਨਵਾਦ ਅਮਰੀਕਾ ਦਾ, ਜਿਨ੍ਹਾਂ ਨੇ ਇੰਨੀ ਜ਼ਿਆਦਾ ਮੇਰੀ ਹੈਲਪ ਕੀਤੀ ਹੈਗੀ, ਮੇਰੇ ਮੁਲਕ ਦੀ ਹੈਲਪ ਕੀਤੀ ਆ। ਅੱਜ ਸਵੇਰੇ ਸੈਕਟਰੀ ਆਫ ਸਟੇਟ ਟੋਨੀ ਬਲਿੰਕਨ ਨੇ $1.85 ਬਿਲੀਅਨ ਦਾ ਮਿਲਟਰੀ ਪੈਕੇਜ ਯੂਕਰੇਨ ਦੇ ਲਈ ਅਨਾਊਂਸ ਕੀਤਾ ਸੀ, ਜਿਹਦੇ ਵਿੱਚ ਪੈਟਰੀਓਟ ਮਿਜ਼ਾਈਲ ਸਿਸਟਮ ਤੇ ਰਸ਼ੀਆ ਨੂੰ ਵਾਰਨਿੰਗ ਸੀਗੀ ਵੀ ਜੇ ਉਹ ਯੂਕਰੇਨ ਦੇ ਅਗੇਂਸਟ ਮਿਜ਼ਾਈਲਸ ਵਰਤਣਗੇ ਤੇ ਇਹ ਜਿਹੜਾ ਸਿਸਟਮ ਆ ਇਹ ਯੂਕਰੇਨ ਵਾਲੇ ਵਰਤਣਗੇ, ਉਹਨਾਂ ਦੀਆਂ ਜੋ ਮਿਜ਼ਾਈਲ ਸਿੱਟੀਆਂ ਜਾਊਗੀਆਂ ਉਹਨਾਂ ਨੂੰ ਥੱਲੇ ਸਿੱਟਣ ਦੇ ਲਈ। ਤੇ ਇਹਦੇ ਵਿੱਚ ਜ਼ੈਲੈਂਸਕੀ ਨੇ ਅੱਜ ਸਵੇਰੇ ਇਹ ਵੀ ਟਵੀਟ ਕੀਤਾ ਸੀ ਵੀ ਇਸ ਮੀਟਿੰਗ ਦੇ ਵਿੱਚ ਜਿਹੜਾ ਫੋਕਸ ਆ ਉਹ ਇਹ ਰਹੂਗਾ ਅਮਰੀਕਾ ਦੇ ਨਾਲ ਰਲ ਕੇ ਕਿੱਦਾਂ ਆਪਾਂ ਡਿਫੈਂਸ ਜਿਹੜੀ ਉਹਨਾਂ ਦੀ ਕੈਪੇਬਿਲਿਟੀ ਹੈਗੀ ਆ ਤੇ ਉਸ ਨੂੰ ਅੱਗੇ ਵਧਾ ਸਕਦੇ ਹੈਗੇ ਆ। ਜੀ ਜੀ, ਬਿਲਕੁਲ। ਸੋ ਯੂਜਲੀ ਆਪਾਂ ਦੇਖਦੇ ਹਾਂ ਜਿਹੜਾ ਵੀ ਕੋਈ ਆਉਂਦਾ ਹੈ ਟਾਈ ਸ਼ਾਈ ਲਾ ਕੇ, ਕੋਟ ਪੈਂਟ ਪਾ ਕੇ ਜਿਹੜਾ ਉਹ ਆਉਂਦਾ ਆ, ਪਰ ਅੱਜ ਮੈਨੂੰ ਲੱਗਦਾ ਜ਼ੈਲੈਂਸਕੀ ਦੇ ਲਈ ਜਦੋਂ ਕਾਂਗਰਸ ਨੂੰ ਸੰਬੋਧਨ ਕਰਨਾ ਸੀਗਾ, ਇਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਆ ਉਹ ਸਾਈਡ 'ਤੇ ਜਿਹੜਾ ਉਹ ਰੱਖ ਦਿੱਤਾ ਗਿਆ। ਉਸਨੇ ਵੀ ਕਿਹਾ ਵੀ ਇਹ ਨਾ ਸੋਚੋ ਵੀ ਤੁਸੀਂ ਜਿਹੜਾ ਆ ਕੋਈ ਚੈਰਿਟੀ ਜਿਹੜੀ ਆ ਸਾਨੂੰ ਇਹ ਬਿਲੀਅਨਸ ਆਫ ਡਾਲਰ ਦੇ ਕੇ ਕਰ ਰਹੇ ਆ, ਅਤੇ ਇਹ ਜਿਹੜਾ ਉਸਨੇ ਆਖਿਆ ਵੀ ਇਹ ਗਲੋਬਲ ਸਿਕਿਉਰਿਟੀ ਦੇ ਲਈ ਜਿਹੜੇ ਤੁਸੀਂ ਆ ਉਹ ਬੇਸਿਕਲੀ ਇਨਵੈਸਟਮੈਂਟ ਕਰ ਰਹੇ ਹੈਗੇ ਆ। ਸੋ ਕਾਂਗਰਸ ਨੂੰ ਸੰਬੋਧਨ ਕਰਦੇ ਹੋਏ ਉਸਨੇ ਇਹ ਆਖਿਆ ਆ ਤੇ $45 ਬਿਲੀਅਨ ਦੀ $1.7 ਟ੍ਰਿਲੀਅਨ ਦੇ ਇਸ ਪੈਕੇਜ ਦੇ ਵਿੱਚ ਨਾਲ ਹੀ ਜਿਹੜਾ ਉਸਨੂੰ ਜੋੜ ਕੇ ਪਾਸ ਕਰਵਾਉਣ ਦੀ ਚਰਚਾ ਜਿਹੜੀ ਉਹ ਚੱਲ ਰਹੀ ਆ। ਉੱਧਰ ਜੇ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ ਤਾਂ ਜਿਹੜੇ ਸੈਨੇਟਰਸ ਆ ਉਹ $1.7 ਟ੍ਰਿਲੀਅਨ ਦੇ ਸਪੈਂਡਿੰਗ ਬਿੱਲ ਨੂੰ ਛੁੱਟੀਆਂ ਤੋਂ ਪਹਿਲਾਂ ਪਾਸ ਕਰਨ ਬਾਰੇ ਸੋਚ ਰਹੇ ਹੈਗੇ ਆ, ਟਰਾਈ ਜਿਹੜੀ ਉਹ ਕਰ ਰਹੇ। ਕਹਿੰਦੇ ਵੀ ਜੇ ਡੀਲ ਨਹੀਂ ਹੁੰਦੀ ਵੋਟ ਇਸ ਬਿੱਲ ਦੇ ਉੱਤੇ ਕਰਵਾਉਣ ਦੇ ਲਈ, ਤਾਂ ਇਸ ਦੇ ਉੱਤੇ ਸੈਨੇਟਰ ਜਿਹੜੇ ਚੱਕ ਸ਼ੂਮਰ ਆ ਉਹਨਾਂ ਨੇ ਕਿਹਾ ਵੀ ਉਹ ਸੈਨੇਟਰਸ ਨੂੰ ਸੈਸ਼ਨ ਦੇ ਵਿੱਚ ਰੱਖਣਗੇ ਦਿਨਾਂ ਦੇ ਲਈ, ਚਾਹੇ ਇਸ ਨੂੰ ਪਾਸ ਕਰਵਾਉਣ ਦੇ ਲਈ ਜੇ ਵਾਧੂ ਦਿਨ ਵੀ ਜੇ ਲੱਗਦੇ ਆ ਤਾਂ ਉਸ ਦੇ ਲਈ ਕਰ ਦੇਣਗੇ। ਸੋ ਅੱਜ ਜਿਹੜਾ ਯੂਕਰੇਨ ਦਾ ਪ੍ਰੈਜ਼ੀਡੈਂਟ ਜ਼ੈਲੈਂਸਕੀ ਦੇ ਆਉਣ ਦੇ ਨਾਲ ਹੁਣ ਮੇ ਬੀ ਜਿਹੜਾ ਇਸ ਦੇ ਵਿੱਚ ਜਿਹੜਾ ਕਹਿ ਸਕਦੇ ਆ ਵੀ ਭਾਰ ਜਿਹੜਾ ਉਹ ਵੱਧ ਜਾਵੇ, ਵੀ ਇਸ ਨੂੰ ਪਾਸ ਜਿਹੜਾ ਉਹ ਜਲਦੀਆਂ ਕੀਤਾ ਜਾ ਸਕਦਾ ਹੈਗਾ ਆ। ਸੋ ਲੈਟਸ ਸੀ ਇਸ ਦੇ ਵਿੱਚ ਕੀ ਬਣਦਾ ਆ।
ਪਰ ਅੱਜ ਜਦੋਂ ਜ਼ੇਲੈਂਸਕੀ ਨੇ ਸੰਬੋਧਨ ਕਰਕੇ ਹਟਿਆ ਕਾਂਗਰਸ ਨੂੰ, ਤਾਂ ਸਾਰੇ ਹੀ ਰਿਪਬਲਿਕਨਸ ਤੇ ਡੈਮੋਕ੍ਰੇਟਸ ਦੋਨੋਂ ਹੀ ਜਿਹੜੇ ਸੈਨੇਟਰਸ, ਕਾਂਗਰਸਮੈਨ, ਕਾਂਗਰਸਵੂਮਨ ਉੱਠੇ। ਸਿਰਫ ਇੱਕ ਜਿਹੜੀ ਲੌਰਨ ਬੋਬਰਟ ਆ, ਉਸ ਨੇ ਉੱਠ ਕੇ ਤਾੜੀਆਂ ਨਹੀਂ ਮਾਰੀਆਂ। ਜੀ, ਬਿਲਕੁਲ। ਅਗਲੀ ਖਬਰ ਵੱਲ ਚਲੀਏ ਜੋ ਕੈਲੀਫੋਰਨੀਆ ਤੋਂ ਆ ਰਹੀ ਆ। ਕੈਲੀਫੋਰਨੀਆ ਦੇ ਵਿੱਚ ਆਪਾਂ ਸਵੇਰੇ ਰੀਅਲ estate ਦੇ ਉੱਤੇ ਕਾਫੀ ਕਵਰੇਜ ਦਿੱਤੀ ਸੀ। ਕਹਿੰਦੇ ਵੀ ਓਵਰਆਲ USA ਦੇ ਵਿੱਚ ਤਾਂ ਘਰਾਂ ਦੀ ਸੇਲ ਕਾਫੀ ਜ਼ਿਆਦਾ ਘਟੀ ਆ, ਪਰ ਸਭ ਤੋਂ ਜ਼ਿਆਦਾ ਜਿਹੜਾ ਅਸਰ ਆ ਉਹ ਕੈਲੀਫੋਰਨੀਆ 'ਚ ਪਿਆ ਹੈਗਾ ਆ। ਨੈਸ਼ਨਲ ਐਸੋਸੀਏਸ਼ਨ ਆਫ ਰੀਅਲਟਰਸ ਨੇ ਇਹ ਕਿਹਾ ਵੀ ਨੇਸ਼ਨ ਵਾਈਡ ਜੋ ਘਰਾਂ ਦੀ ਸੇਲ ਆ ਐਗਜ਼ਿਸਟਿੰਗ ਹੋਮ ਦੀ, ਉਹ 7.7% ਘਟੀ ਆ ਪਿਛਲੇ ਮਹੀਨੇ ਨਾਲੋਂ, ਤੇ ਓਵਰਆਲ 35.4% ਪਹਿਲੇ ਸਾਲ ਨਾਲੋਂ। ਤੇ ਕੈਲੀਫੋਰਨੀਆ ਦੇ ਵਿੱਚ ਐਗਜ਼ਿਸਟਿੰਗ ਹੋਮ ਸੇਲਸ ਟੋਟਲ 2,37,740 ਨਵੰਬਰ ਮਹੀਨੇ 'ਚ ਹੋਈਆਂ, ਜੋ ਕਿ 13.2% ਅਕਤੂਬਰ ਮਹੀਨੇ ਨਾਲੋਂ ਘੱਟ ਆ। ਤੇ ਓਵਰਆਲ ਜੇ ਪਿਛਲੇ ਸਾਲ ਨਾਲੋਂ ਦੇਖਿਆ ਜਾਵੇ ਤਾਂ 47.7% ਘੱਟ ਸੇਲਸ ਹੋਈਆਂ ਹੈਗੀਆਂ ਆ। ਸੈਨ ਫਰਾਂਸਿਸਕੋ ਬੇ ਏਰੀਆ 'ਚ 43% ਘੱਟ ਸੇਲਸ ਹੋਈਆਂ ਪਿਛਲੇ ਸਾਲ ਨਾਲੋਂ, ਜਿੱਥੇ ਕਿ ਘਰਾਂ ਦੀ ਪਿਛਲੇ ਸਾਲ ਇਹ ਸਿਚੁਏਸ਼ਨ ਸੀ, ਆਸਕਿੰਗ ਪ੍ਰਾਈਸ ਤੋਂ ਉੱਪਰ $8-8 ਲੱਖ, $1-1 ਮਿਲੀਅਨ ਓਵਰ ਦਾ ਪ੍ਰਾਈਸ ਲੋਕ ਘਰ ਖਰੀਦਦੇ ਰਹੇ। ਸੈਂਟਰਲ ਵੈਲੀ, ਜਿੱਥੇ ਆਪਣੀ ਪੰਜਾਬੀ ਕਮਿਊਨਿਟੀ ਬਹੁਤ ਜ਼ਿਆਦਾ ਰਹਿੰਦੀ ਹੈਗੀ ਆ 99 ਦੇ ਉੱਤੇ, ਉੱਥੇ ਵੀ ਪਿਛਲੇ ਸਾਲ ਨਾਲੋਂ 42.3% ਐਗਜ਼ਿਸਟਿੰਗ ਹੋਮ ਦੀ ਜੋ ਸੇਲ ਆ ਉਹ ਘਟੀ ਹੈਗੀ ਆ। ਜੀ, ਜੀ। ਅਗਲੀ ਗੱਲ ਕਰਦੇ ਜਾਈਏ ਹਾਈਵੇ 41, ਜਿਸ ਨੂੰ ਕਈ ਵਾਰੀ ਡੈਡਲੀ ਹਾਈਵੇ ਵੀ ਆਖ ਦਿੱਤਾ ਜਾਂਦਾ ਆ। ਉੱਥੇ ਮਡੇਰਾ ਕਾਊਂਟੀ ਦੇ ਵਿੱਚ ਇਸ ਦੇ ਕਮਿਊਟ ਟਾਈਮ ਨੂੰ ਘਟਾਉਣ ਦੇ ਲਈ ਤੇ ਹਾਈਵੇ 41 ਨੂੰ ਬੈਟਰ ਕਰਨ ਦੇ ਲਈ $25 ਮਿਲੀਅਨ ਦੀ ਜਿਹੜੀ ਫੰਡਿੰਗ ਆ ਉਹ ਹੁਣ ਮਿਲੀ ਹੈਗੀ ਆ। ਸੋ ਕਹਿੰਦੇ ਵੀ ਜਿਹੜੀ 2 ਲੇਨ ਰੋਡ ਹੈਗੀ ਆ ਮਡੇਰਾ ਦੇ ਵਿੱਚ, ਕਈ ਹੈਡੇਕਸ ਦਾ ਕਾਰਨ ਬਣਦੀ ਹੈ ਡਰਾਈਵਰ ਦੇ ਲਈ। ਟ੍ਰੈਫਿਕ ਵੀ ਹੁੰਦਾ ਆ ਤੇ ਉਹਦੇ ਕਰਕੇ ਫਿਰ ਐਕਸੀਡੈਂਟਸ ਵੀ ਉਹ ਹੋਰ ਵੀ ਜ਼ਿਆਦਾ ਉੱਥੇ ਹੋ ਜਾਂਦੇ ਆ। ਇਸ ਪਲਾਨ ਦੇ ਤਹਿਤ ਐਵੀਨਿਊ 10.5 ਤੋਂ ਐਵੀਨਿਊ 15 ਦੇ ਦਰਮਿਆਨ ਸੜਕ ਨੂੰ ਜਿਹੜਾ ਉਹ ਚੌੜਿਆਂ ਕੀਤਾ ਜਾਊਗਾ। ਉੱਥੋਂ ਦੇ ਜਿਹੜੇ ਲੋਕਲ ਕਮਿਊਨਿਟੀ ਲੀਡਰਸ ਆ, ਉਹਨਾਂ ਨੇ ਇਸ ਦਾ ਸਵਾਗਤ ਕੀਤਾ ਆ ਤੇ ਨਾਲ ਹੀ ਕਿਹਾ ਵੀ ਇਹ ਲੌਂਗ ਓਵਰ ਡਿਊ ਆ। ਕਹਿੰਦੇ ਵੀ ਇਹ ਆਪਾਂ ਨੂੰ ਪਿਛਲੇ 20 ਸਾਲ ਪਹਿਲਾਂ ਹੀ ਜਿਹੜਾ ਆ ਉਹ ਕਰ ਦੇਣਾ ਚਾਹੀਦਾ ਸੀਗਾ, ਪਰ ਅਜੇ ਵੀ ਕੰਮ ਜਿਹੜਾ ਢਿੱਲਾ ਹੀ ਚੱਲ ਰਿਹਾ ਸੀ। ਸੋ ਹੁਣ ਫਾਈਨਲੀ $25 ਮਿਲੀਅਨ ਦੀ ਗ੍ਰਾਂਟ ਜਿਹੜੀ ਉਹ ਮਿਲੀ ਆ, ਤੇ ਇਸ ਨੂੰ ਥੋੜ੍ਹਾ ਜਿਹਾ ਚੌੜਿਆਂ ਕੀਤਾ ਜਾਊਗਾ। ਸੋ ਕਹਿੰਦੇ ਵੀ ਇਸ ਗ੍ਰਾਂਟ ਦੇ ਨਾਲ 20 ਤੋਂ 30% ਟੋਟਲ ਕਾਸਟ ਪ੍ਰੋਜੈਕਟ ਦਾ ਜਿਹੜਾ ਉਹ ਲੱਗੇਗਾ। ਤੇ ਬਾਕੀ ਕਹਿੰਦੇ ਵੀ ਅਸੀਂ ਆਪਣੀਆਂ ਜਿਹੜੀਆਂ ਇੰਪੈਕਟ ਫੀਸ ਆ, ਉਹ ਇੱਕ ਮੈਜਰ ਟੀ ਜਿਹੜਾ ਲੇਟਲੀ ਪਾਸ ਹੋਇਆ ਸੀ ਉੱਥੇ, ਤੇ ਉਹਦੇ ਤੋਂ ਬਾਕੀ ਦੀ ਜਿਹੜੀ ਰਾਸ਼ੀ ਆ ਉਹ ਆਵੇਗੀ। 2026 ਤੱਕ ਇਸ ਪ੍ਰੋਜੈਕਟ ਦੇ ਪੂਰੇ ਹੋਣ ਦੀ ਉਮੀਦ ਆ ਤੇ 2024 ਦੇ ਵਿੱਚ ਅਜੇ 1 ਸਾਲ ਹੋਰ ਲੱਗ ਜਾਊਗਾ ਇਹ ਐਕਸਪੈਂਸ਼ਨ ਹਾਈਵੇ 41 ਦੀ ਸਟਾਰਟ ਹੋਣ ਨੂੰ। ਜੀ, ਕੈਲੀਫੋਰਨੀਆ ਦੇ ਵਿੱਚ ਆਲਾਮੀਡਾ ਕਾਉਂਟੀ ਪਹਿਲੀ ਕਾਉਂਟੀ ਹੋ ਗਈ ਆ ਜਿੱਥੇ ਇਹ ਲਾ ਪਾਸ ਕਰ ਦਿੱਤਾ ਗਿਆ ਆ ਵੀ ਜੋ ਲੈਂਡਲੋਰਡਸ ਹੈਗੇ ਆ ਉਹ ਕ੍ਰਿਮੀਨਲ ਬੈਕਗਰਾਉਂਡ ਚੈੱਕ ਨਹੀਂ ਕਰ ਸਕਦੇ ਹੈਗੇ ਟੈਨੈਂਟਸ ਦੀ। ਕਹਿੰਦੇ ਵੀ ਇਹਦੇ ਨਾਲ ਇੱਕ ਬਹੁਤ ਵੱਡੀ ਡਿਸਕ੍ਰਿਮੀਨੇਸ਼ਨ ਹੁੰਦੀ ਹੈਗੀ ਆ। ਆਲਾਮੀਡਾ ਕਾਉਂਟੀ ਬੋਰਡ ਆਫ ਸੁਪਰਵਾਈਜ਼ਰਸ ਨੇ ਸੈਨ ਫਰਾਂਸਿਸਕੋ ਬੇ ਏਰੀਏ ਦੇ ਵਿੱਚ ਮੰਗਲਵਾਰ ਨੂੰ ਫੇਅਰ ਚਾਂਸ ਹਾਊਸਿੰਗ ਆਰਡੀਨੈਂਸ ਦੇ ਸੰਬੰਧ ਦੇ ਵਿੱਚ ਵੋਟ ਪਾ ਕੇ ਇਸ ਨੂੰ ਪਾਸ ਕਰ ਦਿੱਤਾ। ਇਹਦੇ ਮੁਤਾਬਕ ਜੋ ਲੈਂਡਲੋਰਡਸ ਹੈਗੇ ਆ, ਚਾਹੇ ਉਹ ਪ੍ਰਾਈਵੇਟ ਜਾਂ ਪਬਲਿਕ ਹਾਊਸਿੰਗ ਦੇ ਲਈ ਆ, ਉਹ ਕ੍ਰਿਮੀਨਲ ਰੈਕਰਡਸ ਜੋ ਉਹਨਾਂ ਦੇ ਪ੍ਰੋਸਪੈਕਟਿਵ ਟੈਨੈਂਟਸ ਆ ਉਹ ਨਹੀਂ ਯੂਜ਼ ਕਰ ਸਕਦੇ ਹੈਗੇ। ਕੁਝ ਤੋਂ ਪਹਿਲਾਂ ਕੁਝ ਹੋਰ ਸ਼ਹਿਰਾਂ ਨੇ ਵੀ ਇਦਾਂ ਦੇ ਲਾ ਜਿਹੜੇ ਆ ਪਾਸ ਕੀਤੇ ਹੋਏ ਹੈਗੇ ਆ। ਜੀ, ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਫ੍ਰੈਜ਼ਨੋ ਦੇ ਵਿੱਚ 2021 ਦੇ ਵਿੱਚ ਇੱਕ ਹੋਮਿਸਾਈਡ ਹੋਇਆ ਸੀ, ਜਿਸ ਦੇ ਲਈ ਇੱਕ ਲੋੜੀਂਦਾ ਭਗੌੜਾ ਜਿਹੜਾ ਆ, ਉਸ ਨੂੰ ਕਹਿੰਦੇ ਪੋਰਟਲੈਂਡ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈਗਾ ਆ ਤੇ ਉਸ ਨੂੰ ਵਾਪਸ ਹੁਣ ਫ੍ਰੈਜ਼ਨੋ ਦੇ ਵਿੱਚ ਲਿਆਂਦਾ ਜਾ ਰਿਹਾ। ਫ੍ਰੈਜ਼ਨੋ ਪੁਲਿਸ ਡਿਪਾਰਟਮੈਂਟ ਨੇ ਇਸ ਦੇ ਬਾਰੇ ਜਾਣਕਾਰੀ ਦਿੱਤੀ ਆ। 7 ਮਈ 2021 ਨੂੰ ਜਿਹੜੇ ਆਫੀਸਰਸ ਆ ਉਹਨਾਂ ਨੇ ਇੱਕ ਅਪਾਰਟਮੈਂਟ ਕੰਪਲੈਕਸ ਈਸਟ ਐਨਾਇਓ ਐਵੀਨਿਊ ਦੇ ਉੱਤੇ ਜਿਹੜਾ ਸੀਗਾ ਉੱਥੇ ਪਹੁੰਚੇ ਸੀਗੇ ਤੇ ਜਿੱਥੋਂ ਇਹ ਪਤਾ ਲੱਗਾ ਵੀ ਜਿਹੜਾ ਡੇਵਿਸੈਡਰੋ ਤੇ ਜਿਹੜਾ 41 ਦੇ ਓਵਰਪਾਸ ਦੇ ਉੱਤੇ ਗਨ ਸ਼ਾਟ ਵਿਕਟਮ ਆ ਉਹ ਪਿਆ ਆ ਤੇ ਉਸ ਤੋਂ ਬਾਅਦ ਦੇ ਵਿੱਚ ਇਸ ਨੂੰ ਲੱਭਣ ਦੀ ਜਿਹੜੀ ਕੋਸ਼ਿਸ਼ ਆ ਉਹ ਚੱਲਦੀ ਰਹੀ ਹੈਗੀ ਆ। ਆਈਸੈਕ ਜੈਕਸਨ 24 ਸਾਲਾਂ ਦਾ ਉਸ ਤੋਂ ਬਾਅਦ ਚ ਫਰਾਰ ਰਿਹਾ ਤੇ ਅੱਜ ਕਹਿੰਦੇ ਪੋਰਟਲੈਂਡ ਦੇ ਵਿੱਚ ਉਸ ਦੀ ਗ੍ਰਿਫਤਾਰੀ
ਹੋਈ ਹੈਗੀ ਆ। ਸੋ ਇਹ ਜਿਹੜੀਆਂ ਵਿਕਟਮ ਆ, ਉਹ ਸੋਰੀ ਆਈਜ਼ੈਕ ਜਿਹੜਾ ਜੈਕਸਨ ਸੀਗਾ ਤੇ ਟਵੇਨ ਰੋਬਿਨਸਨ ਜਿਹੜਾ ਆ ਉਹ ਸਸਪੈਕਟ ਸੀਗਾ ਇਸ ਮਾਮਲੇ 'ਚ, ਉਹ ਭਗੌੜਾ ਰਿਹਾ ਉਸ ਤੋਂ ਬਾਅਦ 'ਚ, ਤੇ ਫਾਈਨਲੀ ਅੱਜ ਉਸਨੂੰ ਪੋਰਟਲੈਂਡ ਦੇ ਵਿੱਚੋਂ ਫੜਿਆ ਗਿਆ ਆ। ਤੇ ਜਲਦ ਹੀ ਕਹਿੰਦੇ ਵੀ ਇਸ ਦੀ ਹੁਣ ਟਰਾਇਲ ਵੀ ਸ਼ਾਇਦ ਜਿਹੜਾ ਉਹ ਸਾਹਮਣਾ ਕਰਨਾ ਪਵੇ। ਜੀ ਬਿਲਕੁਲ। ਟੈਸਲਾ ਦੇ ਸਟਾਕ ਬਹੁਤ ਜ਼ਿਆਦਾ ਡ੍ਰੌਪ ਹੋ ਰਹੇ ਆ, ਤੇ ਇਹ ਇਕੱਲਾ ਟੈਸਲਾ ਕੰਪਨੀ ਦੇ ਲਈ ਨਹੀਂ, ਜੋ ਇਨਵੈਸਟਰਸ ਹੈਗੇ ਆ ਉਹਨਾਂ ਦੀ ਇਨਕਮ ਵੀ ਕਹਿੰਦੇ 2022 ਦੇ ਵਿੱਚ ਜੋ ਉਹਨਾਂ ਦੀ ਵੈਲਥ ਹੈਗੀ ਆ ਬਹੁਤ ਤੇਜ਼ੀ ਦੇ ਨਾਲ ਘਟ ਰਹੀ ਹੈਗੀ ਆ। ਆਪਾਂ ਦੇਖਿਆ ਹੀ ਆ ਵੀ ਪਿਛਲੇ ਦਿਨਾਂ 'ਚ ਟੈਸਲਾ ਦੇ ਸੀਈਓ ਨੇ ਆਪਣੇ ਕੁਝ ਸਟਾਕ ਵੇਚ ਦਿੱਤੇ ਸੀ, ਤੇ ਪਿਛਲੇ ਕਈ ਮਹੀਨਿਆਂ ਤੋਂ ਟੈਸਲਾ ਦਾ ਸਟਾਕ ਬਿਲਕੁਲ ਥੱਲੇ ਨੂੰ ਡਿੱਗਦਾ ਜਾ ਰਿਹਾ ਹੈਗਾ। ਜੀ, ਬਿਲਕੁਲ। ਟੈਸਲਾ ਦਾ ਸੀਈਓ ਹੁਣ ਮਸਕ ਟਵਿੱਟਰ ਤੋਂ ਚਲਾਉਣ ਦੇ ਵਿੱਚ ਬਿਜ਼ੀ ਹੋਇਆ ਪਿਆ ਆ, ਜਿੱਥੋਂ ਕਹਿੰਦੇ ਵੀ ਉਹ ਕਹਿੰਦਾ ਵੀ ਹੁਣ ਮੈਂ ਰਿਜ਼ਾਈਨ ਕਰੂੰਗਾ ਕਿਉਂਕਿ ਮੈਂ ਪੋਲ ਕਰਾਈ ਸੀ, ਤੇ ਜਦੋਂ ਹੀ ਮੈਨੂੰ ਕੋਈ ਸਕਸੈਸਰ ਲੱਭ ਗਿਆ, ਉਹ ਬੇਸਿਕਲੀ ਇਹਨੇ ਜਿਹੜਾ ਇੱਕ ਰਾਹ ਲੱਭ ਲਿਆ ਵੀ ਆਪ ਕਿੰਨੀ ਦੇਰ ਤੱਕ ਉੱਥੇ ਸੀਈਓ ਦੇ ਅਹੁਦੇ ਦੇ ਉੱਤੇ ਰਹੂਗਾ। ਸੋ ਟੈਸਲਾ ਦੇ ਇਨਵੈਸਟਰਸ ਦੇ ਵਿੱਚ ਵੀ ਇੱਕ ਕਾਫੀ ਕਹਿ ਸਕਦੇ ਵੀ ਚਿੰਤਾ ਜਿਹੜੀ ਉਹ ਜਤਾਈ ਜਾ ਰਹੀ ਹੈ ਵੀ ਇਹ ਫੋਕਸ ਜਿਹੜਾ ਉਹ ਨਹੀਂ ਕਰ ਪਾ ਰਿਹਾ ਟੈਸਲਾ ਨੂੰ ਜਿਹੜਾ ਸਹੀ ਤਰੀਕੇ ਦੇ ਨਾਲ ਰਨ ਕਰਨ ਦੇ ਲਈ। ਤੇ 2020 ਤੋਂ ਬਾਅਦ ਦੇ ਵਿੱਚ ਹਰਜੋਤ ਸਿੰਘ ਜੀ ਇਸ ਦੇ ਜਿਹੜੇ ਟੈਸਲਾ ਦੇ ਸਟਾਕ ਸੀ ਉਹ ਬਹੁਤ ਜ਼ਿਆਦਾ ਸ਼ੂਟ ਹੋਏ ਸੀ, ਕਾਫੀ ਵਧੇ ਸੀਗੇ, ਫਿਰ ਸਪਲਿਟ ਵੀ ਹੋਏ ਸੀ, ਫਿਰ ਵੀ ਉਹ ਵੱਧ ਗਏ ਸੀਗੇ, ਤੇ ਇਵੈਂਚੁਅਲੀ ਹੁਣ ਇੱਕ ਥਾਂ ਦੇ ਉੱਤੇ ਜਾ ਕੇ ਹੁਣ ਸਟੇਬਲ ਹੋਣ ਦੇ ਨਾਲ ਨਾਲ ਥੱਲੇ ਵੱਲ ਨੂੰ ਆਉਣੇ ਜਿਹੜੇ ਉਹ ਸ਼ੁਰੂ ਹੋ ਚੁੱਕੇ ਆ। ਦੇਖੋ ਕੀ ਬਣਦਾ ਆ, ਅਸਤੀਫਾ ਦੇਣ ਤੋਂ ਬਾਅਦ ਚ ਕੀ ਟੈਸਲਾ ਦੇ ਉੱਤੇ ਪੂਰੀ ਤਰ੍ਹਾਂ ਜ਼ੋਰ ਦੇ ਪਾਊਗਾ ਈਲਨ ਮਸਕ, ਇਹ ਦੇਖਣਾ ਹੋਊਗਾ। ਪਰ ਉਹਨੇ $44 ਬਿਲੀਅਨ ਦੀ ਜਿਹੜੀ ਇੱਕ ਚੀਜ਼ ਖਰੀਦੀ ਆ, ਉਸ ਨੂੰ ਵੀ ਚਲਾ ਕੇ ਰੱਖਣ ਦੀ ਜਿਹੜੀ ਉਸਦੀ ਪੂਰੀ ਕੋਸ਼ਿਸ਼ ਚੱਲ ਰਹੀ ਹੈਗੀ ਆ। ਅਗਲੀ ਜਿਹੜੀ ਗੱਲ ਜੀ ਕਰਦੇ ਜਾਈਏ, ਯੂਨੀਵਰਸਿਟੀ ਆਫ ਸਦਰਨ ਕੈਲੀਫੋਰਨੀਆ ਨੂੰ ਜਿਹੜਾ ਆ ਉਹ ਉਸਦੇ ਸਾਬਕਾ ਵਿਦਿਆਰਥੀਆਂ ਦੇ ਦੁਆਰਾ ਸੂ ਕਰ ਦਿੱਤਾ ਗਿਆ ਆ। ਇਸ ਲਾਸੂਟ ਦੇ ਵਿੱਚ ਵਿਦਿਆਰਥੀ ਇਹ ਦਾਅਵਾ ਕਰਦੇ ਨੇ ਵੀ ਜਿਹੜਾ ਉਹਨਾਂ ਦਾ ਗ੍ਰੈਜੂਏਟ ਪ੍ਰੋਗਰਾਮ ਸੀਗਾ, ਉਸ ਦੀ ਜਿਹੜੀ ਰੈਂਕਿੰਗ ਆ ਆਨਲਾਈਨ ਡਿਗਰੀ ਦੀ, ਉਹਨਾਂ ਨੇ ਕਾਫੀ ਹਾਈ ਦਿਖਾਈ ਸੀਗੀ, ਜੋ ਕਿ ਫਾਲਸ ਐਡਵਰਟਾਈਜ਼ਮੈਂਟ ਸੀ, ਯਾਨੀ ਕਿ ਗਲਤ ਰੈਂਕਿੰਗ ਉਹਨਾਂ ਨੇ ਦਿਖਾਈ ਆ। ਕਹਿੰਦੇ ਵੀ ਇੱਕ ਗਲਤ ਡਾਟਾ ਯੂਐਸ ਨਿਊਜ਼ ਐਂਡ ਵਰਲਡ ਰਿਪੋਰਟ ਦੀ ਜਿਹੜੀ ਕਾਲਜ ਵੇਟਿੰਗ ਲਿਸਟ ਦੇ ਵਿੱਚ ਗਿਆ ਸੀ, ਜਿਸ ਕਰਕੇ ਇਸ ਦੀ ਰੈਂਕਿੰਗ ਹਾਈ ਜਿਹੜੀ ਉਹ ਆ ਗਈ ਸੀ, ਜਿਹੜੀ ਅਸਲ ਦੇ ਵਿੱਚ ਇੰਨੀ ਉੱਚੀ ਰੈਂਕਿੰਗ ਉਹ ਬਣਦੀ ਨਹੀਂ ਸੀ। ਹੁਣ ਕਲਾਸ ਐਕਸ਼ਨ ਲਾਸੂਟ ਲਾਸ ਐਂਜਲਸ ਸੁਪੀਰੀਅਰ ਕੋਰਟ ਦੇ ਵਿੱਚ ਯੂਐਸਸੀ ਜਿਹੜੀ ਯੂਨੀਵਰਸਿਟੀ ਆਫ ਸਦਰਨ ਕੈਲੀਫੋਰਨੀਆ ਤੇ 2U ਇੰਕ, ਇਹ ਟੈਕਨੋਲੋਜੀ ਕੰਪਨੀ ਜਿਹੜੀ ਹਾਇਰ ਕੀਤੀ ਗਈ ਸੀ ਯੂਨੀਵਰਸਿਟੀ ਦੇ ਦੁਆਰਾ ਇਹ ਸਟੂਡੈਂਟਸ ਨੂੰ ਰਿਕਰੂਟ ਕਰਨ ਦੇ ਲਈ ਆਪਣੇ ਜਿਹੜੇ ਆਨਲਾਈਨ ਪ੍ਰੋਗਰਾਮਸ ਦੇ ਲਈ, ਉਹਨਾਂ ਉਲਟ ਲਾਸੂਟ ਜਿਹੜਾ ਉਹ ਦਰਜ ਕਰ ਦਿੱਤਾ ਗਿਆ ਆ। ਸੋ ਇਹ ਹੁਣ ਦੇਖੋ ਅੱਗੇ ਜਿਹੜਾ ਹਰਜੋਤ ਸਿੰਘ ਜੀ ਕੀ ਬਣਦਾ ਆ। ਯੂਐਸਸੀ ਦੀ ਜਿਹੜੀ ਯੂਨੀਵਰਸਿਟੀ ਦੇ ਸਪੋਕਸਪਰਸਨ ਆ, ਉਹਨਾਂ ਨੇ ਕਿਹਾ ਵੀ ਅਜੇ ਤੱਕ ਉਹਨਾਂ ਨੂੰ ਲਾਸੂਟ ਦੀ ਕਾਪੀ ਜਿਹੜੀ ਉਹ ਨਹੀਂ ਮਿਲੀ, ਸੋ ਅਜੇ ਉਸ ਦੇ ਉੱਤੇ ਕੋਈ ਟਿੱਪਣੀ ਜਿਹੜੀ ਉਹ ਨਹੀਂ ਕਰ ਸਕਦੇ ਹੈਗੇ। ਰੋਸੀਅਰ ਸਕੂਲ ਉਦੋਂ ਕਹਿੰਦੇ ਵੀ ਪਿਛਲੇ ਮਾਰਚ ਦੇ ਵਿੱਚ ਕਹਿ ਲਓ ਵੀ ਸਵਾਲਾਂ ਦੇ ਘੇਰੇ ਦੇ ਵਿੱਚ ਆਇਆ ਸੀਗਾ, ਜਦੋਂ ਉਹਨਾਂ ਨੇ ਯੂਐਸ ਨਿਊਜ਼ ਐਂਡ ਵਰਲਡ ਰਿਪੋਰਟ ਦੀ ਜਿਹੜੀ ਨੈਕਸਟ ਐਨੂਅਲ ਰੈਂਕਿੰਗ ਦੇ ਵਿੱਚ ਬੈਸਟ ਗ੍ਰੈਜੂਏਟ ਸਕੂਲਸ ਨੂੰ ਜਿਹੜਾ ਆ ਉਹ ਐਜ਼ ਏ ਪੇਸ਼ ਕੀਤਾ ਗਿਆ ਸੀ। ਤੇ ਕਹਿੰਦੇ ਵੀ ਇਸ ਡਾਟਾ ਰਿਪੋਰਟਿੰਗ ਦੇ ਵਿੱਚ ਪਹਿਲਾਂ ਤੋਂ ਵੀ ਇਤਿਹਾਸਕ ਤੌਰ ਦੇ ਉੱਤੇ ਵੀ ਗਲਤ ਇਨਫੋਰਮੇਸ਼ਨ ਜਿਹੜੀ ਉਹ ਜਾਂਦੀ ਰਹੀ ਆ, ਪਰ ਉਸੇ ਹੀ ਗਲਤ ਇਨਫੋਰਮੇਸ਼ਨ ਦੇ ਆਧਾਰ ਦੇ ਉੱਤੇ ਲੋਕਾਂ ਨੂੰ, ਵਿਦਿਆਰਥੀਆਂ ਨੂੰ ਭਰਮਾ ਕੇ ਆਪਣੇ ਉਸ ਆਨਲਾਈਨ ਪ੍ਰੋਗਰਾਮ ਦੇ ਵਿੱਚ ਐਡ ਕਰਵਾਇਆ, ਤੇ ਵਿਦਿਆਰਥੀ ਕਹਿੰਦੇ ਵੀ ਬੇਸਿਕਲੀ ਸਾਡਾ ਫਿਰ ਬਾਅਦ ਚ ਬਣਿਆ ਕੁਛ ਨਹੀਂ। ਜੀ। ਅਗਲੀ ਖਬਰ ਵੱਲ ਜਾਈਏ। ਕਹਿੰਦੇ ਭਈ ਇੱਕ ਕੁੱਤਾ ਜਿਹੜਾ ਉਹ ਮਿਸਿੰਗ ਸੀ, ਤੇ 1600 ਮੀਲ ਦੂਰ ਵੈਸਟ ਸੈਕਰਾਮੈਂਟੋ ਇੱਕ ਘਰ ਦੇ ਵਿੱਚ ਲੱਭਿਆ ਹੈਗਾ। ਕਹਿੰਦੇ ਭਈ 1 ਸਾਲ ਹੋ ਗਿਆ ਸੀ ਇਸ ਡੌਗ ਦੇ ਮਾਲਕ ਨੂੰ ਲੱਭਦੇ ਹੋਏ, ਤੇ 14 ਮਹੀਨਿਆਂ ਬਾਅਦ ਸੈਂਡਰਾ ਓਨੀਲ ਉਹਨੂੰ ਇੱਕ ਕਾਲ ਮਿਲੀ ਵੀ ਉਹਦਾ ਜਿਹੜਾ ਕੁੱਤਾ ਆ ਉਹ ਸਾਡੇ ਕੋਲ ਹੈਗਾ ਆ। ਸੋ ਇਹ ਬੀਬੀ ਦੇ ਕੋਲ ਜੋ ਡੌਗ ਸੀ ਉਹ ਕੈਂਸਸ ਸਿਟੀ ਦੇ ਵਿੱਚ ਸੀਗੀ, ਤੇ ਉਹ ਕਹਿੰਦੀ ਵੀ ਮੈਂ ਬੜੀ ਸਰਪ੍ਰਾਈਜ਼ ਹੋ ਗਈ ਜਦ ਮੈਨੂੰ ਜੋ ਉਸਦਾ ਜ਼ਿਪਲਿਨ ਇੱਕ ਜਰਮਨ ਸ਼ੈਪਰਡ ਮਿਕਸ ਹੈਗਾ, ਅਕਤੂਬਰ 2021 ਤੋਂ ਮਿਸਿੰਗ ਸੀ, ਉਹਦੇ ਸੰਬੰਧ ਦੇ ਵਿੱਚ ਕਾਲ ਆਈ ਵੀ ਤੁਹਾਡਾ ਜਿਹੜਾ ਡੌਗ ਆ ਉਹ ਸਾਡੇ ਕੋਲ ਹੈਗਾ ਹੈ। ਸੋ 1600 ਮੀਲ ਦੂਰ ਜੋ ਇਸ ਡੌਗ ਨੂੰ ਲੱਭਿਆ ਗਿਆ, ਤੇ ਹੁਣ ਉਸ ਦੇ ਜਿਹੜੇ ਮਾਲਕ ਆ ਉਸ ਦੇ ਕੋਲ ਪਹੁੰਚਾਇਆ ਜਾਊਗਾ। ਜੀ, ਜੀ।
ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਇੱਕ ਪ੍ਰੋ ਆਇਲ ਪਟੀਸ਼ਨ ਡਰਾਈਵ ਜਿਹੜੀ ਕੈਲੀਫੋਰਨੀਆ ਦੇ ਵਿੱਚ ਚੱਲ ਰਹੀ ਆ। ਜਿਵੇਂ ਆਪਾਂ ਜਾਣਦੇ ਹਾਂ 2035 ਤੱਕ ਕੈਲੀਫੋਰਨੀਆ 'ਚ ਗੈਸ ਦੇ ਨਾਲ ਚੱਲਣ ਵਾਲੀਆਂ ਗੱਡੀਆਂ ਦੇ ਉੱਤੇ ਪੂਰਨ ਬੈਨ ਜਿਹੜਾ ਉਹ ਲੱਗ ਰਿਹਾ ਆ। 2 ਹੋਰ ਸੂਬੇ ਵਾਸ਼ਿੰਗਟਨ ਤੇ ਓਰੇਗਨ ਉਹ ਵੀ ਇਸ ਬੈਨ ਨੂੰ ਲਾਗੂ ਕਰਨ ਦੇ ਵਿੱਚ ਅੱਗੇ ਵੱਧ ਚੁੱਕੇ ਆ। ਤੇ ਕੈਲੀਫੋਰਨੀਆ ਦੇ ਵਿੱਚ ਕੁਛ ਜਿਹੜੇ ਐਕਟਿਵਿਸਟ ਆ ਉਹ ਆਇਲ ਦੇ ਹੱਕ ਦੇ ਵਿੱਚ ਜਿਹੜਾ ਉਹ ਕੈਂਪੇਨ ਇੱਕ ਹਿਸਾਬ ਦੇ ਨਾਲ ਕਰ ਰਹੇ ਸੀਗੇ। ਪਰ ਹੁਣ ਕਈ ਜਿਹੜੇ ਲੋਕ ਆ ਉਹ ਕਹਿ ਰਹੇ ਆ ਵੀ ਲੋਕਾਂ ਨੂੰ ਭਰਮਾ ਕੇ ਮਿਸਲੈਡ ਕਰਕੇ ਇਹ ਜਿਹੜੇ ਸਿਗਨੇਚਰ ਆ ਉਹ ਗੈਦਰ ਕੀਤੇ ਜਾ ਰਹੇ ਆ। ਸਟਾਪ ਦੀ ਐਨਰਜੀ ਸ਼ਟਡਾਊਨ ਦੇ ਵਿੱਚ ਕਹਿੰਦੇ ਵੀ ਉਹ ਪੁਸ਼ ਕਰ ਰਹੇ ਆ ਵੀ ਇਨਫ ਸਿਗਨੇਚਰ ਹੋ ਜਾਣ ਤਾਂ ਜੋ ਜਿਹੜਾ SB 1137 ਬਿੱਲ ਆ ਉਸ ਨੂੰ ਓਵਰਟਰਨ ਕਰਕੇ 2024 ਦੇ ਸਟੇਟ ਵਾਈਡ ਬੈਲਟ ਦੇ ਉੱਤੇ ਲਿਆਂਦਾ ਜਾਵੇ। ਪੀਟ ਵੋਇਵੋਡ ਉਹ ਕਹਿੰਦੇ ਵੀ ਇੱਕ ਸਟਰੀਟ ਫੈਸਟੀਵਲ ਦੇ ਦੌਰਾਨ ਓਕਲੈਂਡ ਦੇ ਵਿੱਚ ਉਹ ਜਾ ਰਹੇ ਸੀ, ਜਦੋਂ ਇੱਕ ਸਿਗਨੇਚਰ ਇਕੱਠੇ ਕਰਨ ਵਾਲੇ ਨੇ ਅਪਰੋਚ ਕੀਤਾ ਵੀ ਤੁਸੀਂ ਕੀ ਘੱਟ ਗੈਸ ਪ੍ਰਾਈਸਾਂ ਦੇ ਲਈ ਪਟੀਸ਼ਨ ਦੇ ਉੱਤੇ ਸਾਈਨ ਜਿਹੜਾ ਉਹ ਕਰਨਾ ਚਾਹੁੰਦੇ ਆ। ਤੇ ਕਹਿੰਦੇ ਵੀ ਜਦ ਉਹ ਰੀਡ ਕਰਨ ਲੱਗੇ ਪਟੀਸ਼ਨ ਤਾਂ ਉਹਨਾਂ ਨੂੰ ਇਹ ਪਤਾ ਲੱਗਾ ਵੀ ਇਸ ਆੜ ਦੇ ਵਿੱਚ ਉਹ ਇਹ ਉਹਤਾ ਤੋਂ ਸਾਈਨ ਕਰਵਾ ਰਹੇ ਸੀਗੇ ਵੀ ਜਿਹੜਾ SB 1137 ਆ ਉਸ ਨੂੰ ਓਵਰਟਰਨ ਕੀਤਾ ਜਾਵੇ, ਜਿਸ ਦੇ ਨਾਲ ਇੱਕ ਸਟੇਟ ਲਾ ਜਿਹੜਾ ਪਾਸ ਹੋਇਆ ਇਸ ਸਤੰਬਰ ਦੇ ਵਿੱਚ, ਜਿਹਦੇ ਨਾਲ ਕੋਈ ਵੀ ਨਵਾਂ ਤੇਲ ਦਾ ਜਾਂ ਗੈਸ ਦਾ ਜਿਹੜਾ ਖੂਹ ਆ ਉਹ ਸਕੂਲ, ਘਰਾਂ ਤੇ ਹਸਪਤਾਲਾਂ ਤੋਂ 975 ਮੀਟਰ ਦੇ ਦਰਮਿਆਨ ਲਾਗੇ ਛਾਗੇ ਜਿਹੜਾ ਉਹ ਨਹੀਂ ਹੋ ਸਕਦਾ, 3200 ਫੁੱਟ ਤੋਂ ਪਰੇ ਜਿਹੜਾ ਹੋਊਗਾ। ਸੋ ਇਸ ਨੂੰ ਓਵਰਟਰਨ ਕਰਵਾਉਣਾ ਚਾਹੁੰਦੇ ਸੀਗੇ ਇਹ ਕਹਿ ਕੇ। ਸੋ ਹੁਣ ਇਸ ਪਟੀਸ਼ਨ ਦੇ ਉੱਤੇ ਸਵਾਲ ਜਿਹੜੇ ਆ ਉਹ ਉੱਠ ਰਹੇ ਨੇ ਤੇ ਹੁਣ ਦੇਖਣਾ ਹੋਊਗਾ ਵੀ ਕੀ ਇਸ ਦੀ ਲੀਗੈਲਿਟੀ ਬਣੂਗੀ ਜੇ ਇਨਫ ਸਿਗਨੇਚਰ ਇਸ ਨੂੰ ਓਵਰਟਰਨ ਕਰਨ ਦੇ ਲਈ ਵੀ ਗੈਦਰ ਹੋ ਜਾਂਦੇ ਆ। ਜੀ ਬਿਲਕੁਲ। ਤੇ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਵੱਲ ਆ ਤੇ ਬਿਟਕੋਇਨ ਦੀ ਜੇ ਗੱਲ ਕਰਦੇ ਜਾਈਏ, ਇੱਕ ਬਿਟਕੋਇਨ ਮਾਈਨਰ ਕੋਰ ਸਾਇੰਟੀਫਿਕ ਨੇ ਅੱਜ ਚੈਪਟਰ 11 ਬੈਂਕਰਪਸੀ ਫਾਈਲ ਕਰ ਦਿੱਤੀ ਹੈਗੀ ਆ। ਇਹ ਕੰਪਨੀ ਨੇ ਅੱਜ ਅਨਾਉਂਸਮੈਂਟ ਕੀਤੀ ਆ ਤੇ ਕਹਿੰਦੇ ਬਿਟਕੋਇਨ ਸਪੈਸੀਫਿਕ ਡਾਟਾ ਪ੍ਰੋਸੈਸਿੰਗ ਤੇ ਹੋਸਟਿੰਗ ਕੰਪਨੀ ਇਹਨਾਂ ਨੇ ਚੈਪਟਰ 11 ਫਾਈਲ ਕੀਤੀ ਆ। ਕਹਿੰਦੇ 1 ਤੋਂ ਲੈ ਕੇ 10 ਬਿਲੀਅਨ ਤੱਕ ਇਹਨਾਂ ਦੇ ਐਸੈਟਸ ਤੇ ਲਾਇਬਿਲਿਟੀ ਹੈਗੇ ਆ। 1000 ਤੋਂ ਲੈ ਕੇ 5000 ਤੱਕ ਕ੍ਰੈਡੀਟਰ ਹੈਗੇ ਆ ਤੇ ਕੋਰ ਸਾਇੰਟੀਫਿਕ ਦੇ ਸ਼ੇਅਰਸ 25% ਅੱਜ ਡਾਊਨ ਚਲੇ ਗਏ। ਜੀ, ਜੀ। ਮਾਰਕੀਟ ਤੇ ਜਾਣ ਤੋਂ ਪਹਿਲਾਂ ਦੱਸ ਦਈਏ ਵੀ ਪਿਛਲੇ ਕਈ ਦਿਨਾਂ ਤੋਂ ਆਪਾਂ ਸੁਣਦੇ ਆ ਰਹੇ ਹਾਂ ਵੀ ਫਲੂ ਲਗਾਤਾਰ ਵੱਧ ਰਿਹਾ ਹੈ, ਕੋਵਿਡ ਦੇ ਕੇਸ ਵੀ, RSV ਵੀ ਜਿਹੜਾ ਉਹ ਨਾਲ ਦੇ ਨਾਲ ਵਾਇਰਸ ਜਿਹੜਾ ਉਹ ਲੋਕਾਂ ਨੂੰ ਕਾਫੀ ਤੰਗ ਪਰੇਸ਼ਾਨ ਕਰ ਰਿਹਾ, ਕਈਆਂ ਨੂੰ ਜ਼ੇਰੇ ਇਲਾਜ ਹੋਣਾ ਪੈ ਰਿਹਾ ਆ। ਉੱਤੋਂ ਓਵਰ ਦਾ ਕਾਊਂਟਰ ਇੱਦਾਂ ਦੀ ਜਿਹੜੀ ਦਵਾਈ ਆ ਫਲੂ ਦੇ ਨਾਲ ਲੜਨ ਵਾਲੀ ਉਸ ਦੀ ਘਾਟ ਮਹਿਸੂਸ ਹੋ ਰਹੀ ਆ। ਇਸੇ ਦੌਰਾਨ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਅੱਜ ਫੈਸਲਾ ਲਿਆ ਆ ਵੀ ਜਿਹੜੀ ਪ੍ਰੈਸਕ੍ਰਿਪਸ਼ਨ ਫਲੂ ਦੀ ਮੈਡੀਸਨ ਜਿਹੜੀ ਹੁੰਦੀ ਹੈ ਟੈਮੀਫਲੂ, ਉਸ ਨੂੰ ਜਿਹੜਾ ਨੈਸ਼ਨਲ ਇਹਨਾਂ ਦਾ ਸਟਾਕ ਪਾਈਲ ਹੈਗਾ ਦਵਾਈ ਕੱਢ ਕੇ ਜਿਹੜੀ ਇਹਨਾਂ ਇਕੱਠੀ ਜਿਹੜੀ ਰੱਖੀ ਹੁੰਦੀ ਆ ਉਸ ਦੇ ਵਿੱਚੋਂ ਰਿਲੀਜ਼ ਕਰਨ ਜਿਹੜੇ ਉਹ ਜਾ ਰਹੇ ਨੇ। ਸੋ ਇਹ ਫਲੂ ਸੀਜ਼ਨ ਇਸ ਸਾਲ ਕਾਫੀ ਸਖਤ ਜਿਹੜਾ ਹੋ ਰਿਹਾ ਆ, ਜਲਦੀ ਜਿਹੜਾ ਉਹ ਆਇਆ ਆ ਤੇ ਇਹਦੇ ਕਰਕੇ 1.5 ਲੱਖ ਬੰਦਾ ਹਸਪਤਾਲ ਦੇ ਵਿੱਚ ਹੋਇਆ ਤੇ 9300 ਮੌਤਾਂ ਜਿਹੜੀਆਂ ਆ ਹੁਣ ਤੱਕ ਇਸ ਦੇ ਨਾਲ ਹੋ ਚੁੱਕੀਆਂ ਹੈਗੀਆਂ ਆ। ਪਰ ਫਾਰਮੇਸੀਜ਼, ਗਰੋਸਰੀ ਸਟੋਰਸ ਤੇ ਜਿਹੜੀਆਂ ਸ਼ੈਲਫਸ ਆ ਉਹ ਫਲੂ ਮੈਡੀਸਨ ਤੋਂ ਖਾਲੀ ਪਈਆਂ ਆ। ਸੋ ਹੁਣ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਫੈਸਲਾ ਲਿਆ ਆ। ਹਿਊਮਨ ਜਿਹੜੇ ਸਰਵਿਸਿਜ਼ ਦੇ ਸੈਕਟਰੀ ਜ਼ੈਵੀਅਰ ਬਕੇਰਾ ਤੇ FDA ਦੇ ਕਮਿਸ਼ਨਰ ਰੋਬਰਟ ਕੈਲਿਫ ਉਹਨਾਂ ਨੇ ਵੱਖ-ਵੱਖ ਜਿਹੜੀ ਗੱਲਾਂ ਬਾਤਾਂ ਕੀਤੀਆਂ ਲੀਡਰਸ ਦੇ ਨਾਲ, ਜਿਹੜੇ ਫਾਰਮਾਸਿਊਟੀਕਲ ਕੰਪਨੀਜ਼ ਦੇ ਨਾਲ ਸੀਗੇ ਵੀ ਕਿੱਦਾਂ ਜਿਹੜੀਆਂ ਇਨ ਡਿਮਾਂਡ ਇਹ ਜਿਹੜੀਆਂ ਰੈਮਡੀਜ਼ ਚਾਹੀਦੀਆਂ ਆ ਉਸ ਨੂੰ ਕਿੱਦਾਂ ਜਿਹੜਾ ਉਹ ਕਰਨਗੇ। ਪਰ ਅਜੇ ਵੀ ਵਾਈਡ ਸਪਰੈਡ ਸ਼ਾਰਟੇਜਿਸ ਆ, ਅਜੇ ਵੀ ਦਵਾਈਆਂ ਦੀ ਘਾਟ ਆ। ਸੋ ਉਸ ਨੂੰ ਪੂਰੀਆਂ ਕਰਨ ਦੇ ਲਈ ਹੁਣ ਜਿਹੜਾ ਸਟ੍ਰੈਟੇਜਿਕ ਸਟਾਕ ਪਾਈਲ ਹੈਗਾ ਆ ਫਲੂ ਦੀ ਦਵਾਈ ਦਾ, ਉਸ ਨੂੰ ਹੁਣ ਰਿਲੀਜ਼ ਕੀਤਾ ਜਾਵੇਗਾ। ਤੇ ਜਿੰਨੇ ਵੀ ਸਾਡੇ ਪੰਜਾਬੀ ਰੇਡੀਓ USA ਦੇ ਸਰੋਤੇ ਆ ਸਾਰਿਆਂ ਨੂੰ ਬੇਨਤੀ ਆ ਵੀ ਆਪਾਂ ਇੱਕ ਪੰਜਾਬੀ ਨੌਜਵਾਨ ਜਿਸ ਦਾ ਨਾਮ ਪ੍ਰਗਟ ਸਿੰਘ ਆ, ਉਮਰ 33 ਸਾਲ ਆ, ਉਹਦੀਆਂ 2 ਫੋਟੋਆਂ ਪੰਜਾਬੀ ਰੇਡੀਓ USA ਦੀ ਫੇਸਬੁੱਕ ਦੇ ਉੱਤੇ ਪਾਈਆਂ ਆ ਤੇ ਕਹਿੰਦੇ ਵੀ ਇਹ ਸਟਾਕਟਨ ਦੇ ਵਿੱਚ ਇਸ ਨੂੰ ਆਖਰੀ ਵਾਰ ਦੇਖਿਆ ਸੀ ਤੇ ਹੁਣ ਇਸ ਟਾਈਮ ਪਤਾ ਨਹੀਂ ਉਹ ਕਿੱਥੇ ਆ। ਤੇ ਉਹਨਾਂ ਦੇ ਪਰਿਵਾਰ ਵਾਲੇ ਪੰਜਾਬੀ ਰੇਡੀਓ ਤੇ ਬਹੁਤ ਵਾਰ ਉਹਨੇ ਕਾਲਸ ਕੀਤੀ, ਬਹੁਤ ਜ਼ਿਆਦਾ ਫਿਕਰਮੰਦ ਹੈਗੇ, ਬਹੁਤ ਰੋ ਰਹੇ ਹੈਗੇ ਆ। ਪਲੀਜ਼ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਤੁਸੀਂ ਜਿਹੜੀ ਇਹ ਅਸੀਂ ਸਲਾਈਡ ਬਣਾਈ ਆ ਵੱਧ ਤੋਂ ਵੱਧ ਸ਼ੇਅਰ ਕਰੋ
ਜੇ ਕਿਤੇ ਵੀ ਇਸ ਨੌਜਵਾਨ ਮੁੰਡੇ ਦਾ ਸੰਪਰਕ ਹੁੰਦਾ ਹੈਗਾ ਆ, ਉਹ ਤੁਸੀਂ ਪੰਜਾਬੀ ਰੇਡੀਓ ਯੂਐਸ ਦੇ ਸਟੂਡੀਓ 408-272-5200 ਤੇ ਕਾਲ ਕਰਕੇ 24 ਘੰਟੇ ਜਿਸ ਟਾਈਮ ਮਰਜ਼ੀ ਦੱਸ ਦਿਓ। ਫਿਰ ਅਸੀਂ ਉਹਨਾਂ ਦੇ ਜਿਹੜੇ ਪੇਰੈਂਟਸ ਹੈਗੇ ਆ ਇੰਡੀਆ ਦੇ ਵਿੱਚ, ਉਹਨਾਂ ਦੇ ਨਾਲ ਕੰਟੈਕਟ ਕਰਾ ਦਾਂਗੇ। ਕਹਿੰਦੇ ਹੋ ਸਕਦਾ ਇਹ ਥੋੜ੍ਹਾ ਡਿਪਰੈਸ਼ਨ 'ਚ ਹੋਵੇ। ਸੋ ਪਲੀਜ਼ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਦੇਖ ਰਹੇ ਆ, ਫੇਸਬੁੱਕ ਦੇ ਉੱਤੇ ਆਪਾਂ ਇਹ ਸਲਾਈਡ ਪਾਈ ਆ। ਪ੍ਰਗਟ ਸਿੰਘ ਆ, ਉਮਰ 33 ਸਾਲ ਹੈਗੀ ਆ ਤੇ ਸਟਾਕਟਨ ਦੇ ਵਿੱਚ ਲਾਸਟ ਟਾਈਮ ਉਹਨੂੰ ਦੇਖਿਆ ਗਿਆ ਸੀ। ਜੇ ਵੱਧ ਤੋਂ ਵੱਧ ਤੁਸੀਂ ਸ਼ੇਅਰ ਕਰ ਦਿਓ, ਕਿਸੇ ਨੂੰ ਪਤਾ ਹੋਵੇ ਤੇ ਇਨਫੋਰਮੇਸ਼ਨ ਮਿਲ ਜਾਏ, ਕਿਉਂਕਿ ਗਾਹਾਂ ਤੇ ਗਾਹਾਂ ਜਦੋਂ ਫੋਟੋ ਜਾਊਗੀ ਤਾਂ ਹੋ ਸਕਦਾ ਕਿਸੇ ਨੇ ਦੇਖਿਆ ਹੋਵੇ ਤੇ ਉਹ ਜਿਹੜਾ ਆ ਲੱਭ ਘਰਦਿਆਂ ਨੂੰ ਜਾਵੇ। ਲੱਭ ਜਾਵੇ ਤੇ ਬਹੁਤ ਹੀ ਉਹਦੇ ਘਰ ਦੇ ਜਿਹੜੇ ਫਿਕਰਮੰਦ ਹੈਗੇ ਆ। ਬਿਲਕੁਲ ਜੀ, ਗੁੰਮਸ਼ੁਦਾ ਦੀ ਤਲਾਸ਼ ਜਿਹੜੀ ਉਹ ਹੈ। ਸੋ 33 ਸਾਲਾਂ ਦਾ ਇਹ ਜਿਹੜਾ ਮੁੰਡਾ ਆ, ਤੇ ਲਾਸਟ ਟਾਈਮ ਇਸਨੇ ਕਹਿੰਦੇ ਵੀ ਇੱਕ ਸਿਕਿਉਰਿਟੀ ਗਾਰਡ ਤੋਂ ਫ਼ੋਨ ਲੈ ਕੇ ਆਪਣੇ ਕਿਸੇ ਮਿੱਤਰ ਨੂੰ ਕੰਟੈਕਟ ਕੀਤਾ ਸੀ, ਪਰ ਉਸ ਤੋਂ ਬਾਅਦ ਦੇ ਵਿੱਚ ਕੋਈ ਕੰਟੈਕਟ ਨਹੀਂ ਹੋਇਆ। ਲਾਸਟ ਵਾਰੀ ਸਟਾਕਟਨ ਦੇ ਵਿੱਚ ਕੁਛ ਦਿਨ ਪਹਿਲਾਂ ਹੀ ਉਹ ਦੇਖਿਆ ਗਿਆ ਸੀ, ਉਸ ਤੋਂ ਬਾਅਦ ਫਿਰ ਕੋਈ ਅਜੇ ਇਸ ਦਾ ਪਤਾ ਨਹੀਂ ਲੱਗ ਰਿਹਾ ਹੈਗਾ। ਸੋ ਕਿਰਪਾ ਕਰਕੇ ਜਿਹੜੇ ਸਟਾਕਟਨ ਦੇ ਇਰਦ-ਗਿਰਦ ਦੇ ਇਲਾਕੇ ਵਾਲੇ ਆ ਜਾਂ ਸਟਾਕਟਨ ਵਾਲੇ ਆ, ਉਹ ਧਿਆਨ ਦੇਣ। ਕਿਸੇ ਮਾਪਿਆਂ ਦਾ ਜਿਹੜਾ ਇਹ ਮੁੰਡਾ ਜੇ ਲੱਭ ਜਾਵੇ ਤਾਂ ਬੜੀ ਮਿਹਰਬਾਨੀ ਹੋ ਜੂਗੀ। ਸਾਰੀ ਉਮਰ ਅਸੀਸਾਂ ਜਿਹੜੀਆਂ ਉਹ ਮਿਲਣਗੀਆਂ। ਸੋ ਕੋਸ਼ਿਸ਼ ਕਰੋ ਐਟਲੀਸਟ, ਜੇ ਤੁਸੀਂ ਉਹਨਾਂ ਇਲਾਕੇ 'ਚ ਨਹੀਂ ਆ ਤੇ ਤੁਸੀਂ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਫੋਟੋ ਅਸੀਂ ਪਾਈ ਆ, ਪੋਸਟਰ ਪਾਇਆ ਆ, ਉਸਨੂੰ ਅੱਗੇ-ਅੱਗੇ ਸ਼ੇਅਰ ਕਰ ਦਿਓ, ਤਾਂ ਜੋ ਕਿਸੇ ਨੂੰ ਵੀ ਜੋ ਪਤਾ ਲੱਗਦਾ ਤੇ ਭਾਈ ਐਟਲੀਸਟ ਲੱਭ ਸਕੇ। ਤੇ ਤੁਸੀਂ ਰੇਡੀਓ ਦੇ ਫ਼ੋਨ ਦੇ ਉੱਤੇ ਕੰਟੈਕਟ ਕਰ ਲਿਓ। ਉਹਨਾਂ ਦੇ ਪਰਿਵਾਰ ਦੇ ਨਾਲ ਅਸੀਂ ਜਿਹੜਾ ਕੰਟੈਕਟ ਦੇ ਵਿੱਚ ਆ, ਤੇ ਜੇ ਕੁਛ ਵੀ ਪਤਾ ਲੱਗਦਾ ਤੇ ਆਪਾਂ ਉਹਨਾਂ ਦੇ ਨਾਲ ਸੰਪਰਕ ਤੁਹਾਡਾ ਜਿਹੜਾ ਉਹ ਕਰਵਾ ਦੇਵਾਂਗੇ, ਤਾਂ ਜੋ ਇਸ ਮੁੰਡੇ ਨੂੰ ਜਿਹੜਾ ਉਹ ਲੱਭਿਆ ਜਾ ਸਕੇ। ਤੇ ਪਰਿਵਾਰ ਦੇ ਵਿੱਚ ਜਿਹੜਾ ਇਸ ਟਾਈਮ ਕਹਿ ਸਕਦੇ ਆ ਵੀ ਬੜਾ ਮਾੜਾ ਮਾਹੌਲ ਹੀ ਕਿਉਂਕਿ ਹੁੰਦਾ ਵੀ ਮੁੰਡਾ ਗਵਾਚਾ ਹੈ, ਨੌਜਵਾਨ ਮੁੰਡਾ ਹੈ। ਤੇ ਸੋ ਕੋਈ ਮੈਂਟਲ ਪ੍ਰੋਬਲਮ ਵੀ ਹੋ ਸਕਦੀ ਹੈ, ਡਿਪਰੈਸ਼ਨ ਵੀ ਹੋ ਸਕਦਾ, ਕੁਛ ਵੀ ਹੋ ਸਕਦਾ ਆ। ਤੇ ਪਰ ਆਪਾਂ ਲੱਭਣ ਦੀ ਜਿਹੜੀ ਉਸਨੂੰ ਵੱਧ ਤੋਂ ਵੱਧ ਕੋਸ਼ਿਸ਼ ਕਰੀਏ। ਵੱਧ ਤੋਂ ਵੱਧ ਅੱਗੇ ਜਿਹੜਾ ਜੀ ਉਹ ਸ਼ੇਅਰ ਤੁਸੀਂ ਕਰੋ, ਤਾਂ ਜੋ ਇਸ ਨੂੰ ਲੱਭਣ ਦੇ ਵਿੱਚ ਮਦਦ ਜਿਹੜੀ ਉਹ ਹੋ ਸਕੇ। ਤੇ ਹੁਣ ਜਾਂਦੇ-ਜਾਂਦੇ ਜੇ ਆਪਾਂ ਮਾਰਕੀਟਸ ਦੇ ਹਾਲਾਤ ਵੀ ਦੱਸਦੇ ਜਾਈਏ ਹਰਜੋਤ ਸਿੰਘ ਜੀ, ਡਾਓ ਜੋਨ ਦੇ ਵਿੱਚ ਅੱਜ ਛਾਲ ਵੱਜੀ ਆ 500 ਤੇ 27 ਪੁਆਇੰਟ ਵੱਧ ਕੇ 33,376 ਤੇ ਬੰਦ ਹੋਇਆ। S&P 56 ਪੁਆਇੰਟ ਵੱਧ ਕੇ 3878 ਤੇ ਬੰਦ ਹੋਇਆ। ਨੈਸਡੈਕ 162 ਪੁਆਇੰਟ ਵੱਧ ਕੇ 10,709 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ $1826 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $78 ਪ੍ਰਤੀ ਬੈਰਲ ਰਹੀ ਆ। 10 ਈਅਰ ਯੀਲਡ 3.65%। ਕ੍ਰਿਪਟੋ ਕਰੰਸੀ 'ਚ ਬਿਟਕਾਇਨ 16,807 ਤੇ ਇਥੀਰੀਅਮ $1,212 ਦੇ ਬਰਾਬਰ ਰਿਹਾ। ਜੀ, $1 ਦੀ ਕੀਮਤ ਇੰਡੀਆ ਦੇ $82 ਤੇ 88 ਪੈਸੇ ਦੇ ਬਰਾਬਰ ਰਹੀ ਆ ਤੇ $1 ਦੀ ਕੀਮਤ ਕੈਨੇਡਾ ਦੇ $1 ਤੇ 36 ਸੈਂਟ ਦੇ ਬਰਾਬਰ। ਇੱਥੇ ਪ੍ਰੋਗਰਾਮ ਦੀ ਸਮਾਪਤੀ ਆ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।